ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਰਾਜ ਸਾਹਿਬ। ਐਂਡ ਵਾਲੇ ਸੈਕਸ਼ਨ ਵਿੱਚ ਐਂਡ ਵਾਲੇ ਇਸ਼ੂ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਦੇ ਫੇਸਬੁੱਕ ਮੈਸੇਜ ਲੈਂਦੇ ਹਾਂ ਜੀ ਰਾਜ ਸਾਹਿਬ। ਵੀਰ ਕੁਲਜੀਤ ਸਿੰਘ ਜਿਹੜੇ ਕਿ ਹਮੇਸ਼ਾ ਹੀ ਇਹ ਯਤਨ ਕਰਦੇ ਨੇ ਸਾਰਿਆਂ ਨੂੰ ਕਹਿਣ ਦਾ ਕਿ ਭਾਈ ਜਦੋਂ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਇਹਨੂੰ ਨਾਲ ਦੀ ਨਾਲ ਸ਼ੇਅਰ ਵੀ ਕਰੋ ਵੱਧ ਤੋਂ ਵੱਧ। ਤੁਸੀਂ ਵੀ ਕਹਿੰਦੇ ਹੋ ਬਟ ਕਈ ਵਾਰ ਕਈ ਮੇਰੇ ਖਿਆਲ ਦੇਖਣ 'ਚ ਇੰਨੇ ਕੁ ਮਗਨ ਹੋ ਜਾਂਦੇ ਨੇ ਸ਼ੇਅਰ ਨਹੀਂ ਕਰਦੇ ਜੀ। ਔਰ ਉਹਨਾਂ ਨੇ ਅੱਜ ਵੀ 2-3 ਵਾਰ ਇਹ ਮੈਸੇਜ ਦਿੱਤਾ ਕਿ everyone please share the link। ਫਿਰ ਉਹਨਾਂ ਨੇ ਕਿਹਾ ਕਿ now 14 people share the link। ਸੋ ਅਸੀਂ ਵੀ ਇਹ ਕਹਿੰਦੇ ਹਾਂ ਕਿ ਵੀ ਸਾਡਾ ਮਕਸਦ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਤੱਕ ਸਾਡਾ ਮੈਸੇਜ ਸੁਨੇਹਾ ਪਹੁੰਚੇ। ਵੀਰ ਦੀਪ ਸਿੰਘ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ, 2020 ਔਨ ਦਾ ਰਾਈਟ ਪਾਥ। ਬਹੁਤ ਸ਼ੁਕਰੀਆ ਦੀਪ ਸਿੰਘ ਜੀ। ਔਰ ਜ਼ੁਲਕਰ ਨੈਨ ਨਕਵੀ, ਹੁਣ ਮੈਂ ਉਹਨਾਂ ਦਾ ਨਾਂ ਠੀਕ ਪ੍ਰੋਨਾਊਂਸ ਸ਼ਾਇਦ ਕਰ ਰਹੇ, ਉਹ ਲਿਖਦੇ ਨੇ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਹੋਪ ਯੂ ਆਰ ਡੂਇੰਗ ਵੈਲ। ਅਕੋਰਡਿੰਗ ਟੂ ਮਾਈ ਨੌਲੇਜ the youth of Indian occupied Punjab is very much involved in using drugs. Is it just a natural thing or a proper plan of Indian agencies to divert the attention of Punjabi youth from Khalistan? Best wishes from the land of Baba Nanak, Pakistan। बहुत शुक्रिया नकवी साहब। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਜਨਰੇਸ਼ਨ ਸਾਡੇ ਦੁਸ਼ਮਣ ਨੇ ਸਿੱਧੀ ਨਸਲਕੁਸ਼ੀ ਕਰਕੇ ਮੁਕਾਈ। ਦੂਸਰੀ ਜਨਰੇਸ਼ਨ ਜਿਹੜੀ ਕਿ ਆਲਰੇਡੀ ਫਰਸਟ੍ਰੇਸ਼ਨ, ਡਿਜੈਕਸ਼ਨ, ਡਿਫੀਟਿਸਟ ਫੀਲਿੰਗ ਦੇ ਵਿੱਚ ਜੀ ਰਹੀ ਸੀ, ਉਸ ਨੂੰ ਡਰੱਗਸ ਦੇ ਹਵਾਲੇ ਕੀਤਾ। ਇਹ ਬਿਲਕੁਲ ਉਸ ਲੈਵਲ ਦੇ ਉੱਤੇ ਹੀ ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ ਜਿਵੇਂ ਨੇਟਿਵ ਅਮਰੀਕਨਸ ਨੂੰ ਡਿਸਟਰੋਏ ਕਰਨ ਲਈ ਫਰੰਗੀਆਂ ਨੇ ਇੱਥੇ ਸ਼ਰਾਬ ਔਰ ਦੂਸਰੀਆਂ ਚੀਜ਼ਾਂ ਲਿਆਂਦੀਆਂ, ਐਬੋਰੀਜਨਸ ਨੂੰ ਡਿਸਟਰੋਏ ਕਰਨ ਲਈ ਆਸਟ੍ਰੇਲੀਆ 'ਚ, ਮੌਰੀਜ਼ ਨੂੰ ਡਿਸਟਰੋਏ ਕਰਨ ਲਈ ਨਿਊਜ਼ੀਲੈਂਡ 'ਚ, ਔਰ ਚੀਨੀਆਂ ਦੇ ਨੂੰ ਡਿਸਟਰੋਏ ਕਰਨ ਲਈ ਅਫੀਮ ਅੰਗਰੇਜ਼ਾਂ ਨੇ ਉੱਥੇ ਭੇਜੀ ਸੀ। ਐਗਜ਼ੈਕਟਲੀ ਇਸੇ ਲਾਈਨ ਦੇ ਉੱਤੇ ਪੰਜਾਬ ਦੇ ਵਿੱਚ ਡਰੱਗਸ ਲਿਆਂਦੀਆਂ ਗਈਆਂ ਨੇ। ਇਹ ਪੂਰੀ ਡਰੱਗ ਮੈਨੇਸ ਜਿਹੜੀ ਹੈ ਇਹਨਾਂ ਦੀ ਕ੍ਰੀਏਟ ਕੀਤੀ ਹੋਈ ਹੈ ਔਰ ਇਹਦੇ 'ਚ ਏਜੰਸੀਆਂ, ਪੁਲਿਸ ਔਰ ਪੋਲੀਟੀਸ਼ੀਅਨ ਜਿਹੜੇ ਕਿ ਅੰਨ੍ਹੇਵਾਹ ਪੈਸਾ ਬਣਾਉਣ ਦੇ ਉੱਤੇ ਨੇ, ਉਹਨਾਂ ਦੀ ਨੈਕਸਸ ਬਣੀ ਹੋਈ ਹੈ। ਔਰ ਬਹੁਤ ਸ਼ੁਕਰੀਆ ਤੁਸੀਂ ਬਾਬੇ ਨਾਨਕ ਦੀ ਧਰਤੀ ਸਾਨੂੰ ਉਸ ਨੂੰ ਯਾਦ ਕਰਵਾਉਂਦੇ ਹੋ। ਜਿਮੀ ਸਿੰਘ ਢਿੱਲੋਂ ਡਾਕਟਰ ਸਾਹਿਬ ਦਿਸ ਇਜ਼ ਟਰੂ ਕਿ ਵੀ ਇਹ ਬਿਲਕੁਲ ਠੀਕ ਹੈ। ਦਾਰਾ ਸਿੰਘ ਢੇਸੀ ਅਗੇਨ, ਕੁਲਜੀਤ ਸਿੰਘ, ਬੇਅੰਤ ਸਿੰਘ ਖਾਲਿਸਤਾਨੀ, ਦਵਿੰਦਰ ਸਿੰਘ, ਗੁਰਮੇਲ ਸਿੰਘ, ਜੱਗਾ ਸਿੱਧੂ ਜੋਲਾ, ਸੁਖਦੇਵ ਸਿੰਘ, ਮੇਘਰਾਜ ਸਿੰਘ, ਸੰਜੀਵ ਬਾਬਾ ਲੁਬਾਣਾ, ਜਗਜੀਤ ਸਿੰਘ, ਇਹ ਸਾਰਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰਿਆਂ ਨੇ ਖਾਲਿਸਤਾਨ ਜ਼ਿੰਦਾਬਾਦ ਔਰ ਵੈਲ ਵਿਸ਼ੇਜ਼ ਪ੍ਰੋਗਰਾਮ ਨੂੰ ਜਿਹੜੀਆਂ ਨੇ ਦਿੱਤੀਆਂ ਨੇ। ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਇਸ ਦੂਸਰੇ ਸੈਕਸ਼ਨ 'ਚ 2 ਮੈਸੇਜ ਜਿਨ੍ਹਾਂ ਦੇ ਵਿੱਚ ਇੱਕ ਮੀਆਂ ਤਾਯੂਬ ਆਈ ਐਮ ਇਨ ਸਮੁੰਦਰੀ, ਸੋ ਕਿਉਂਕਿ ਅਸੀਂ ਤੇਜਾ ਸਿੰਘ ਸਮੁੰਦਰੀ ਉਹਨਾਂ ਦਾ ਜ਼ਿਕਰ ਕੀਤਾ, ਸੋ ਇਹ ਸਮੁੰਦਰੀ ਤਹਿਸੀਲ ਹੈ ਜ਼ਿਲ੍ਹਾ ਲਾਇਲਪੁਰ ਦੀ। ਸੋ ਬਹੁਤ ਸ਼ੁਕਰੀਆ ਮੀਆਂ ਸਾਹਿਬ, ਤੁਸੀਂ ਉਸ ਧਰਤੀ ਤੇ ਉਹ ਜਿੱਥੋਂ ਬਹੁਤ ਕੁਰਬਾਨੀਆਂ ਹੋਈਆਂ ਨੇ ਆਲਵੇਜ਼, ਪੰਥ ਦੇ ਲਈ ਵੀ ਔਰ ਅਦਰਵਾਈਜ਼ ਵੀ। ਔਰ ਇਹਦੇ 'ਚ ਇੱਕ ਕੋਈ ਭਗਵੰਤ ਸਿੰਘ ਨੇ ਸੱਜਣ, ਉਹਨਾਂ ਨੇ ਓਲਡ ਸਟਾਈਲ 1752 ਲਿਖਿਆ। ਉਹਦੇ 'ਚ ਉਹਨਾਂ ਨੇ ਕੈਲੰਡਰ ਦਾ ਕੁਛ ਵੇਰਵਾ ਦਿੱਤਾ ਹੈ। ਹੁਣ ਵਕਤ ਕਰਕੇ ਮੈਂ ਡੀਟੇਲ 'ਚ ਤਾਂ ਨਹੀਂ ਜਾ ਸਕਦਾ, ਲੇਕਿਨ ਬਹੁਤ ਬਹੁਤ ਸ਼ੁਕਰੀਆ ਵੀਰ ਭਗਵੰਤ ਸਿੰਘ ਜੀ। ਮੈਂ ਜ਼ਰੂਰ ਤੁਹਾਡੀ ਲਿਖਤ ਨੂੰ ਧਿਆਨ ਨਾਲ ਪੜਾਂਗਾ। ਦੇਖੋ, ਇੱਕ ਪਾਸੇ ਜਿਵੇਂ ਪੰਜਾਬ ਦੇ ਵਿੱਚ ਡਰੱਗਸ ਦੀ ਗੱਲ ਹੋਈ ਹੈ, ਉਹਨਾਂ ਨੇ ਲਿਆਂਦੀਆਂ ਨੇ। ਅਮਰਿੰਦਰ ਸਿੰਘ ਡਾਇਸਪੋਰਾ ਸਿੱਖਾਂ ਦੇ ਖਿਲਾਫ ਲੜਨ ਦੇ ਲਈ ਉਸ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਉਹ ਕੁਛ ਨਾ ਕੁਛ ਕਹਿੰਦਾ ਔਰ ਇਹ ਆਸ਼ੀਸ਼ ਵੀ ਹੈ, ਕਿਉਂਕਿ ਅੱਜ ਹੀ ਸੁਖਪਾਲ ਖਹਿਰੇ ਨੇ ਅਸੈਂਬਲੀ 'ਚ ਕਿਹਾ ਕਿ ਬੀਬੀ ਅਰੂਸਾ ਆਲਮ ਤੁਹਾਡੇ ਮਹਿਲ 'ਚ ਇੱਥੇ ਕੀ ਕਰਦੀ ਹੈ ਜਦੋਂ ਕਿ ਤੁਹਾਡੀ ਆਪਣੀ ਪਤਨੀ ਹੈਗੀ। ਸੋ ਜ਼ਾਹਰ ਹੈ ਵੀ ਇਹ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਲੋਕ ਇਸ ਕਿਸਮ ਦੇ ਹੁੰਦੇ ਨੇ ਆਸ਼ ਔਰ ਤਾਕਤ ਦੇ ਭੁੱਖੇ, ਉਹਨਾਂ ਦੀਆਂ ਕਮਜ਼ੋਰੀਆਂ ਨੂੰ ਹੀ ਦੁਸ਼ਮਣ ਜਿਹੜਾ ਹੈ ਉਹ ਫਾਇਦਾ ਉਠਾ ਕੇ ਜਾਂ ਉਸ ਨੂੰ ਇਗਨੋਰ ਕਰਕੇ ਉਹਨਾਂ ਨੂੰ ਅੱਗੋਂ ਇਸਤੇਮਾਲ ਕਰਦਾ। ਜਿਵੇਂ ਆਪਣੇ ਲੋਕ, ਜਿਵੇਂ ਜਿਹੜੇ ਟਾਰਚਰ ਕਰਨ ਵਾਲੇ ਪੁਲਸੀਏ ਸੀ ਉਹ ਸਾਰੇ ਸ਼ਰਾਬੀ ਹੁੰਦੇ ਸੀ ਔਰ ਉਹਨਾਂ ਨੂੰ ਅਹੁਦੇ, ਪੈਸਾ ਤਾਂ ਕਿ ਤੁਸੀਂ ਆਪਣੇ ਮੁੰਡਿਆਂ ਨੂੰ ਮਾਰੋ। ਪਰ ਟਰੂਲੀ ਪੰਜਾਬ ਦੀ ਹਾਲਤ ਕੀ ਹੈ? ਜਿਹੜੇ ਦਮਗਜ਼ੇ ਮਾਰਦਾ ਹੈ ਅਮਰਿੰਦਰ, ਜਿਹਦਾ ਇਹ ਬਾਦਸ਼ਾਹ ਆਪਣੇ ਆਪ ਨੂੰ ਕਰਦਾ ਹੈ। ਅੱਜ ਇੱਕ ਰਿਪੋਰਟ, ਔਰ ਇਹ ਪੰਜਾਬ ਅਸੈਂਬਲੀ ਦੇ ਵਿੱਚ ਉਹਨਾਂ ਦੇ ਪੈਨਲ ਦੇ ਨਾਲ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਐਕਸਪਰਟ ਨੇ ਉਹਨਾਂ ਨੇ ਡਿਸਕਸ ਕੀਤਾ ਔਰ ਇਹ ਅੱਜ ਦੀ ਮੇਨ ਖਬਰ ਹੈ। 15,000 Punjab farmers, laborers committed suicide between 2000 and 2015 Punjab Agriculture University study। ਇਹ ਹੁਣ PAU ਮੇਨ
ਯੂਨੀਵਰਸਿਟੀ ਹੈ ਐਗਰੀਕਲਚਰ ਦੀ, ਉਹਨਾਂ ਨੇ ਕਿਹਾ ਕਿ ਜੀ ਇਹਨਾਂ 5 ਸਾਲਾਂ ਦੇ ਵਿੱਚ ਔਰ ਇਹ ਫਿਗਰ ਬਹੁਤ ਘੱਟ ਹੈ, ਇਹ ਤਾਂ ਜਿੰਨੀ ਕੁ ਉਹਨਾਂ ਦੇ ਰਿਕਾਰਡ 'ਚ ਆਈ ਹੋਏਗੀ। ਕਿੰਨੇ ਨੇ ਜਿਹੜੇ ਇਸ ਲਈ ਰਿਪੋਰਟ ਨਹੀਂ ਕਰਦੇ ਕਿ ਤੁਸੀਂ ਸੁਸਾਈਡ ਦੀ ਰਿਪੋਰਟ ਲਿਖਾਓ, ਸਾਰਾ ਟੱਬਰ ਪੁਲਿਸ ਨੇ ਬੰਨਿਆ ਹੁੰਦਾ, ਜਿਹੜੇ ਪੈਸੇ ਤੁਹਾਡੇ ਬਚੇ ਹੁੰਦੇ ਨੇ ਕੋਈ ਅਦਰਵਾਈਜ਼ ਉਹ ਭਾਂਡੇ ਵੀ ਚੁੱਕ ਕੇ ਲੈ ਜਾਂਦੇ ਨੇ ਕਿ ਵੀ ਇਹ ਕ੍ਰਾਈਮ ਹੈ, ਕੀ ਹੋਇਆ, ਕਿਹਨੇ ਕੀਤਾ, ਕਿਸੇ ਭਰਾ ਦੇ ਖਿਲਾਫ ਕੇਸ ਰਜਿਸਟਰ ਕਰ ਲੈਣਗੇ। ਸੋ ਲੇਕਿਨ ਇਹਨਾਂ ਦੀ ਫਿਗਰ ਹੈ ਕਿ 15,000 ਪੰਜਾਬ ਆਫ ਦਾ ਟੋਟਲ ਸੁਸਾਈਡ ਵਿਕਟਮਸ 43% were farmers and 63% illiterate farm laborers. Vidhan Sabha panel discusses issue of farmer suicide with Punjab Agriculture University experts. So ਉਹਦੇ ਚ ਜਿਹੜੇ ਨੇ 43% ਕਿਸਾਨ ਔਰ ਦੂਜੇ ਜਿਹੜੇ ਨੇ ਵਿਚਾਰੇ ਮਜ਼ਦੂਰ ਜਿਹੜੇ ਕਿਸਾਨ ਹੀ ਨੇ, ਕਿਸਾਨਾਂ ਨਾਲ ਕੰਮ ਕਰਨ ਵਾਲੇ। 83% suicides were debt driven. Majority of victims traced to small farmers segment. 83% ਉਹ ਨੇ ਜਿਹੜੇ ਨੇ ਕਰਜ਼ੇ ਦੇ ਦੁੱਖੋਂ ਇੰਨੇ ਕਿ ਉਹ ਕਰਜ਼ਾਈ ਹੋ ਗਏ ਕਿਸਾਨ ਔਰ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿ ਉਹਨਾਂ ਨੇ ਜਿਹੜਾ ਉਹ ਸੁਸਾਈਡ ਕੀਤਾ। ਔਰ ਇਹ ਉਹਨਾਂ ਨੇ ਜਿਹੜਾ ਐਕਸਪਰਟਸ ਨੇ ਉਹਨਾਂ ਨੇ ਕਿਹਾ, ਇਹਨਾਂ ਨੂੰ ਪੰਜਾਬ ਵਿਧਾਨ ਸਭਾ ਵਾਲਿਆਂ ਨੂੰ ਦਰਸ਼ਕ ਦੇਖ ਵੀ ਸਕਦੇ ਨੇ ਜਦੋਂ ਕਿ ਵਿਧਾਨ ਸਭਾ ਦੇ ਮੈਂਬਰਾਂ ਨਾਲ ਪੈਨਲ ਡਿਸਕਸ਼ਨ ਹੋ ਰਹੀ ਹੈ ਕਿ ਵੀ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਇਹੀ ਹਾਲ ਜਾਰੀ ਰਿਹਾ ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਵੀ ਹਾਲ ਕੀ ਹੈ ਕਿ ਕਿਵੇਂ ਜੇ 15,000 ਕਿਸਾਨ 5 ਸਾਲ ਚ ਇਹਨਾਂ ਦੇ ਮੁਤਾਬਕ, ਇਹਦਾ ਮਤਲਬ ਕਿ ਇਹ 3,000 ਐਵਰੇਜ ਬਣਦੀ ਹੈ ਇਹਨਾਂ ਦੀ ਰਿਪੋਰਟ ਮੁਤਾਬਕ, ਜਿਹੜਾ ਨੰਬਰ ਇਸ ਤੋਂ ਕਿਤੇ ਜ਼ਿਆਦਾ ਹੈ। ਸੋ ਜ਼ਾਹਰ ਹੈ ਕਿ ਵੀ ਅਸਲੀ ਪੰਜਾਬ ਅੱਜ ਇਸ ਹਵਾਲੇ ਕਿ ਭਾਰਤ ਦਾ ਢਿੱਡ ਭਰਨ ਵਾਲਾ ਜਿਹੜਾ ਪੰਜਾਬ ਦਾ ਕਿਸਾਨ ਹੈ, ਜੇ ਉਹਨੂੰ ਖੁਦਕਸ਼ੀਆਂ ਦੇ ਰਸਤੇ ਤੇ ਤੋਰਿਆ ਤੇ ਦਿੱਲੀ ਚੋਂ ਨਾਰਾ ਗੂੰਜ ਰਿਹਾ ਸਭ ਕਾ ਵਿਕਾਸ ਸਭ ਕਾ ਸਾਥ ਹੈ। ਕਿਹਦਾ ਵਿਕਾਸ ਹੋ ਰਿਹਾ? ਗੁਜਰਾਤ ਦੇ ਵਿੱਚ ਵਪਾਰੀਆਂ ਦਾ ਹੋ ਰਿਹਾ ਹੋਏਗਾ ਜਾਂ ਭਾਰਤ ਭਰ ਦੇ ਹੋਰ ਲਟੇਰਿਆਂ ਦਾ ਹੋਏਗਾ, ਲੇਕਿਨ ਪੰਜਾਬ ਦਾ ਸਿੱਖ ਕਿਸਾਨ ਔਰ ਮਜ਼ਦੂਰ ਜਿਹੜਾ ਹੈ ਉਹ ਖੁਦਕਸ਼ੀਆਂ ਦੇ ਰਸਤੇ ਤੇ। ਬਿਲਕੁਲ ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਆਸਾ ਰਾਗ ਦਾ ਸ਼ਬਦ, ਜਿਸ ਦੇ 4 ਪਦੇ ਨੇ, ਜਿਹਦੇ 4 ਪਦੇ ਹੁੰਦੇ ਨੇ ਉਹਨਾਂ ਨੂੰ ਚੌਪਦੇ ਉਹਦੇ ਹੈਡਿੰਗ 'ਚ ਵੀ ਹੁੰਦਾ, ਕਈ ਵਾਰੀ ਥੱਲੇ ਹੁੰਦਾ ਜੀ। ਫਿਰ ਅਸ਼ਟਪਦੀ ਜਿਹਦੇ 'ਚ 8 ਉਹਦੇ ਪਦ ਹੁੰਦੇ ਨੇ। ਸੋ ਇਹਦੇ 'ਚ ਪਹਿਲੀ ਤੁਕ ਹੈ ਜਿਹੜੀ ਅਕਸਰ ਸਾਡੇ ਸਕੂਲਾਂ 'ਚ ਔਰ ਜਿਹੜੇ ਖਾਲਸਾ ਸਕੂਲਾਂ ਤੋਂ ਇਲਾਵਾ ਵੀ ਸਰਕਾਰੀ ਸਕੂਲਾਂ 'ਚ ਵੀ ਹੁੰਦੀ ਸੀ ਲਿਖੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹੁਣ ਹਾਲਾਂ ਇਹਦਾ ਮਤਲਬ ਸ਼ਾਇਦ ਬਹੁਤਿਆਂ ਨੂੰ ਨਾ ਕਦੇ ਦੱਸਿਆ ਗਿਆ ਨਾ, ਪਰ ਇਹ ਪੜ੍ਹ ਜ਼ਰੂਰ ਲੈਂਦੇ ਨੇ ਪੰਜਾਬੀ 'ਚ ਵੀ ਇੰਨਾ ਕੁ ਜ਼ਰੂਰ ਸੀ ਕਿ ਜੀ ਐਜੂਕੇਸ਼ਨ ਦਾ ਮਤਲਬ ਜ਼ਰੂਰ ਕੋ ਭਲਾ ਕਰਨਾ ਹੋਏਗਾ। ਸੋ ਇਹ ਆਸਾ ਰਾਗ ਦੇ ਸ਼ਬਦ ਦੀ ਪਹਿਲੀ ਤੁਕ ਹੈ ਔਰ ਇਹਦੇ 'ਚ ਗੁਰੂ ਸਾਹਿਬ ਨੇ ਜਿਹੜੇ ਸਾਰੇ ਹੀ 4 ਪਦਿਆਂ ਦੇ ਵਿੱਚ ਇੱਕ ਲਾਈਨ ਦੇ ਵਿੱਚ ਇੱਕ ਮੈਸੇਜ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਜਾਂ 5 ਰਾਸੀ ਤਾਂ ਤੀਰਥ ਵਾਸੀ, ਘੁੰਗਰੂ ਵਾਜੈ ਜੇ ਮਨ ਲਾਗੈ, ਤੋ ਜਮ ਕਹਾ ਕਰੇ ਮੋਸਿਓ ਆਗੈ ਰਹਾਓ, ਆਸ ਨਿਰਾਸੀ ਤੋ ਸੰਨਿਆਸੀ, ਜਾਂ ਜਤ ਜੋਗੀ ਤਾਂ ਕਾਇਆ ਭੋਗੀ, ਦਇਆ ਦਿਗੰਬਰ ਦੇ ਵਿਚਾਰੀ, ਆਪ ਮਰੈ ਅਵਰਾ ਨਹਿ ਮਾਰੀ, ਏਕ ਤੂੰ ਹੋਰ ਵੇਸ ਬਹੁ ਤੇਰੇ, ਨਾਨਕ ਜਾਣੈ ਚੋਜ ਨਾ ਤੇਰੇ। ਹੁਣ ਇੱਕ ਪਾਸੇ ਕਿਉਂਕਿ ਪੰਡਤਾਂ ਦਾ ਸ਼ਾਸਤਰਾਂ ਦੇ ਉੱਤੇ ਵਿਦਿਆ ਜਾਂ ਵਿਦਵਾਨ ਵਿਦਿਆ ਖੁਦ ਹੀ ਰਹਿੰਦੇ ਸੀ ਤੇ ਦੇਣ ਦਾ ਹੱਕ ਵੀ ਉਹ ਪੰਡਤਾਂ ਨੂੰ ਹੀ ਸੀ, ਹੋਰ ਨੂੰ ਤਾਂ ਵਾਸਟ ਮੈਜੋਰਟੀ ਨੂੰ ਤਾਂ ਐਜੂਕੇਸ਼ਨ ਦਾ ਹੱਕ ਹੀ ਨਹੀਂ ਸੀ। ਔਰ ਉਸ ਵਿਦਿਆ ਚੋਂ ਪੜ ਗੱਡੀ ਲੱਦੀ ਹੈ, ਪੜ ਭਰੀ ਹੈ ਸਾਥ, ਪੜ ਬੇੜੀ ਪਾਈ ਹੈ, ਪੜ ਉਹ ਉਹਦੇ ਥੱਲੇ ਖੁਸ਼ਕ ਗਿਆਨ, ਜਿਸ ਨੂੰ ਅਲਾਮਾ ਇਕਬਾਲ ਨੇ ਕਿਹਾ ਕਿ ਹਿੰਦ ਕੋ ਲੇਕਿਨ ਖਿਆਲੀ ਫਲਸਫਾ ਪੇ ਨਾਜ਼ ਥਾ, ਇਹ ਖਿਆਲੀ ਫਲਸਫਾ। ਤੇ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਕਿ ਵਿਦਿਆ ਦਾ ਕੋਈ ਮਤਲਬ ਨਹੀਂ ਹੈ ਜੇ ਵਿਦਿਆ ਚੋਂ ਦੂਸਰੇ ਦਾ ਭਲਾ ਨਾ ਨਿਕਲੇ, ਪਰਉਪਕਾਰ ਨਾ ਨਿਕਲੇ। ਵਿਦਿਆ ਦੀ ਵਿਚਾਰ ਜਾਂ ਵਿਦਿਆ ਦਾ ਹੋਣ ਦਾ ਮਤਲਬ ਇਹ ਹੈ ਕਿ ਜੇ ਉਹਦੇ ਚੋਂ ਪਰਉਪਕਾਰ ਨਿਕਲੇ, ਅਦਰਵਾਈਜ਼ ਫਜ਼ੂਲ ਹੈ। ਜਾਂ 5 ਰਾਸੀ ਤਾਂ ਤੀਰਥ ਵਾਸੀ। ਹੁਣ ਹਿੰਦੂਆਂ 'ਚ ਸੀ ਕਿ ਜੀ ਕੁਰੂਕਸ਼ੇਤਰ, ਬਨਾਰਸ ਔਰ ਇਹਨਾਂ ਸਾਰੇ ਜਿੱਥੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਦੇ ਤੀਰਥ ਨੇ ਉੱਥੇ ਜਾ ਕੇ ਵਸੋ ਕਿ ਉੱਥੇ ਤੀਰਥਾਂ ਤੇ ਰਹਿਣ ਨਾਲ ਸਿੱਧਾ ਸਵਰਗ ਮਿਲੇਗਾ। ਗੁਰੂ ਸਾਹਿਬ ਨੇ ਕਿਹਾ ਕੋਈ ਫਾਇਦਾ ਨਹੀਂ ਹੈ। ਤੀਰਥਾਂ ਦੇ ਉੱਤੇ ਜਾਣ ਦਾ ਤਾਂ ਫਾਇਦਾ ਹੈ ਜਾਂ ਤੀਰਥ, ਜਾਂ 5 ਰਾਸੀ ਤਾਂ ਤੀਰਥ ਵਾਸੀ। ਜੇ 5 ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕਾਬੂ ਦੇ ਵਿੱਚ ਲਿਆਂਦਾ ਜਾਏ, ਇਹੀ ਮੰਨ ਲਓ ਕਿ ਤੁਹਾਡਾ ਤੀਰਥ ਦਾ ਵਾਸ ਹੈ ਜੀ। ਘੁੰਗਰੂ ਵਾਜੈ ਜੇ ਮਨ ਲੱਗ ਗਿਆ। ਹੁਣ ਇੱਕ ਭਗਤੀਆ ਕਿਸਮ ਦੇ ਰਾਸ ਲੀਲਾ ਕਰਨ ਵਾਲੇ ਘੁੰਗਰੂ ਬਣ ਕੇ ਨੱਚਦੇ ਸੀ ਕਿ ਜੀ ਅਸੀਂ ਕ੍ਰਿਸ਼ਨ ਜੀ ਨੂੰ ਰੁਝਾ ਰਹੇ ਹਾਂ।
ਗੁਰੂ ਸਾਹਿਬ ਨੇ ਕਿਹਾ ਵੀ ਘੁੰਗਰੂ ਵਾਜੈ ਜੇ ਮਨ ਲੱਗੇ। ਇਹ ਘੁੰਗਰੂ ਵੱਜਣ ਵਾਲੀ ਗੱਲ ਤਾਂ ਜਿਹੜੀ ਹੈ ਇਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਬਈ ਇਹ ਠੀਕ ਹੈ ਜੇ ਤੁਹਾਡਾ ਮਨ ਰੱਬ ਦੇ ਨਾਲ ਜੁੜਦਾ ਹੈ। ਅਦਰਵਾਈਜ਼ ਤਾਂ ਰੋਟੀਆਂ ਕਾਰਨ ਪੂਰੇ ਤਾਲ, ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀ ਕਿ ਵੀ ਉਹ ਸਿਰ ਘੁਮਾ ਰਹੇ ਨੇ ਔਰ ਰੋਟੀਆਂ ਕਾਰਨ ਰੋਟੀਆਂ ਖਾਣ ਲਈ ਇਹ ਸਾਰੇ ਤਰੀਕੇ ਲੱਭੇ ਹੋਏ ਨੇ। ਔਰ ਇੱਥੇ ਘੁੰਗਰੂ ਵਾਜੈ ਜੇ ਮਨ ਲਾਗੈ ਤੋ ਜਮ ਕਹਾ ਕਰੇ ਮੋਸਿਓ ਆਗੇ ਰਹਾਓ, ਕਿ ਜੇ ਮਨ ਲੱਗਾ ਹੈ ਰੱਬ ਦੇ ਨਾਲ, ਤੁਹਾਡੀ ਸੁਰਤ ਜੁੜੀ ਹੋਈ ਹੈ, ਫਿਰ ਮੌਤ ਤੁਹਾਨੂੰ ਡਰਾ ਨਹੀਂ ਸਕਦੀ। ਫਿਰ ਮੌਤ ਦਾ ਡਰ ਨਹੀਂ ਹੈ ਕੋਈ ਵੀ, ਕਿਉਂਕਿ ਫਿਰ ਤੁਸੀਂ ਰੱਬ ਦੀ ਹੋਂਦ ਦੇ ਨਾਲ ਜੁੜੇ ਹੋਏ ਨਿਰਭਉ ਹੁੰਦੇ ਹੋ। ਆਸ ਨਿਰਾਸੀ ਤੋਂ ਸੰਨਿਆਸੀ। ਹੁਣ ਤੁਸੀਂ ਘਰ-ਬਾਰ ਛੱਡਿਆ, ਘਰ ਵਾਲੀ ਛੱਡੀ, ਬੱਚੇ ਛੱਡੇ, ਦੌੜ ਗਏ, ਭਗਵੇ ਕੱਪੜੇ ਪਾ ਲਏ ਜੀ ਮੈਂ ਸੰਨਿਆਸੀ ਹੋ ਗਿਆ, ਪਰ ਤੁਹਾਡੇ ਨਾਲ ਤ੍ਰਿਸ਼ਨਾ ਨਾਲ ਹੀ ਗਈ, ਉਹੀ ਦੁਨੀਆ ਦੀ ਚਾਹਨਾ ਤੁਹਾਡੇ ਨਾਲ ਹੀ ਗਈ। ਇਸ ਲਈ ਸੰਨਿਆਸੀਆਂ ਦੀਆਂ ਕਰਤੂਤਾਂ ਸਾਹਮਣੇ ਹੁੰਦੀਆਂ ਨੇ ਵੀ ਕੀ ਕਰਦੇ ਨੇ। ਧਰਿੰਦਰ ਬ੍ਰਹਮਚਾਰੀ ਤੋਂ ਲੈ ਕੇ ਚੰਦਰਾ ਸਵਾਮੀ ਤੋਂ ਲੈ ਕੇ ਰਾਮਦੇਵ ਦਾ ਚਿੱਠਾ ਵੀ ਸਾਹਮਣੇ ਹੈ, ਉਹ ਸਾਹਮਣੇ ਨਿਕਲਣ ਨਹੀਂ ਦਿੰਦੇ। ਸੋ ਗੁਰੂ ਸਾਹਿਬ ਨੇ ਕਿਹਾ ਵੀ ਇਹ ਕੋਈ ਸੰਨਿਆਸ ਨਹੀਂ, ਇਹ ਸੰਨਿਆਸ ਹੈ ਆਸ ਨਿਰਾਸੀ, ਕਿ ਭਾਈ ਜੇ ਤੁਸੀਂ ਦੁਨੀਆ ਵਿੱਚ ਰਹਿੰਦੇ ਆ, ਦੁਨੀਆ ਤੋਂ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗ ਆਈ ਨੈਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣ, ਕਿ ਆਸ ਹੁੰਦਿਆਂ ਦੁਨੀਆ ਦੇ ਵਿੱਚ ਹੁੰਦਿਆਂ ਤੁਸੀਂ ਨਿਰਾਸ਼ ਹੋ, ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਹੁੰਦਿਆਂ ਵੀ ਉਸ ਤੋਂ ਜਿਹੜਾ ਹੈ ਉਸ ਦੇ ਪ੍ਰਭਾਵ ਤੋਂ ਆਜ਼ਾਦ ਹੈ। ਜਾਂ ਜਤ ਜੋਗੀ ਤਾਂ ਕਾਇਆ ਭੋਗੀ, ਕਿ ਵੀ ਇੱਕ ਪਾਸੇ ਜਤ ਹੈ ਜੀ ਕਿ ਬਹੁਤ ਜਤੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਵੀ ਜੇ ਇਹ ਸਮਝ ਆ ਗਈ ਕਿ ਕਾਇਆ ਦਾ ਸਰੀਰ ਦਾ ਅਰਥ ਕੀ ਹੈ, ਸਰੀਰ ਤੁਸੀਂ ਪਰਮਾਰਥ ਵੱਲ ਲਾਇਆ, ਤੇ ਫਿਰ ਤੁਸੀਂ ਗ੍ਰਸਥ 'ਚ ਰਹਿੰਦਿਆਂ ਵੀ, ਗ੍ਰਸਥ ਦੇ ਭੋਗ ਕਰਦਿਆਂ ਵੀ ਤੁਸੀਂ ਜਤੀ ਹੋ। ਜੇ ਤੁਹਾਨੂੰ ਜੀਵਨ ਦਾ ਮਨੋਰਥ ਸਮਝ ਆਇਆ, ਦਇਆ ਦਿਗੰਬਰ ਦੇ ਵਿਚਾਰੀ। ਜੈਨੀਆਂ ਦਾ ਇੱਕ ਫਿਰਕਾ ਸੀ, ਉਹ ਨੰਗੇ ਰਹਿੰਦੇ ਨੇ, ਹੁਣ ਵੀ ਹੈ, ਉਹਨਾਂ ਨੂੰ ਦਿਗੰਬਰ ਕਹਿੰਦੇ ਨੇ। ਸੋ ਗੁਰੂ ਸਾਹਿਬ ਕਹਿੰਦੇ ਨੇ ਵੀ ਇੱਕ ਪਾਸੇ ਦਿਗੰਬਰ ਨੇ, ਪਰ ਜੇ ਤੁਹਾਡੇ 'ਚ ਦਇਆ ਹੀ ਨਹੀਂ ਹੈ, ਕੰਪੈਸ਼ਨ ਨਹੀਂ ਆਇਆ, ਤੇ ਤੁਸੀਂ ਕਿਉਂ ਜੇ ਦਿਗੰਬਰ ਹੋ? ਸੋ ਉਹਨਾਂ ਨੇ ਕਿਹਾ ਜੇ ਦਇਆ ਹੈ ਤੇ ਮਾਨੋ ਉਹ ਦਿਗੰਬਰ ਜੋਨੀ ਹੈ, ਦਿਗੰਬਰ ਜੋਗੀ ਹੈ। ਦੇ ਦਇਆ ਦਿਗੰਬਰ ਦੇ ਵਿਚਾਰੀ। ਔਰ ਇਹ ਜਿਹੜੀ ਜੇ ਸਰੀਰ ਨੂੰ ਵਿਕਾਰਾਂ ਤੋਂ ਆਜ਼ਾਦ ਰੱਖਣ ਵਾਲੀ ਸੋਚ ਹੈ, ਫਿਰ ਇਵੇਂ ਹੈ ਆਪ ਮਰੇ, ਫਿਰ ਤੁਸੀਂ ਆਪੇ ਨੂੰ ਮਾਰ ਲਿਆ, ਆਪਣੀ ਹਉਮੈ ਨੂੰ ਮਾਰ ਲਿਆ, ਅਵਰਾ ਨੇ ਮਾਰੀ। ਹੁਣ ਜੈਨੀਆਂ ਦਾ ਬੇਸਿਕ ਸਿਧਾਂਤ ਅਹਿੰਸਾ ਹੈ, ਜਿਵੇਂ ਬੋਧੀਆਂ ਦਾ, ਕਿ ਵੀ ਤੁਸੀਂ ਦੂਸਰਿਆਂ ਪ੍ਰਤੀ ਅਹਿੰਸਕ ਉਦੋਂ ਹੀ ਹੋ ਸਕਦੇ ਹੋ, ਸਭ ਤੋਂ ਪਹਿਲਾਂ ਆਪਣੀ ਹਉਮੈ ਨੂੰ ਮਾਰੋ। ਜੇ ਤੁਸੀਂ ਆਪਣੀ ਅਹਮ ਨੂੰ ਮਾਰਿਆ ਤਾਂ ਹੀ ਤੁਸੀਂ ਸੱਚੇ ਅਹਿੰਸਕ ਹੋ। ਅਦਰਵਾਈਜ਼ ਦਿਗੰਬਰ ਬਣ ਕੇ ਨੰਗੇ ਰਹਿ ਕੇ ਕੋਈ ਜਿਹੜਾ ਅਹਿੰਸਾ ਨਹੀਂ ਹੁੰਦੀ, ਕਿ ਵੀ ਤੁਸੀਂ ਪੈਰਾਂ 'ਚ ਜੁੱਤੀ ਨਹੀਂ ਪਾਈ ਜੇ ਥੱਲੇ ਕੀੜੀ ਨਾ ਮਰ ਜਾਏ, ਨੱਕ ਦੇ ਉੱਤੇ ਬੁੱਝਾ ਬੰਨਿਆ ਕਿ ਜੀ ਅੰਦਰ ਕੀੜੇ ਨਾ ਚਲੇ ਜਾਣ, ਪਰ ਤੁਹਾਡੇ ਅੰਦਰ ਉਹ ਜਿਹੜੀ ਬਿਰਤੀ ਹੈ ਉਹਦੇ 'ਚ ਤਾਂ ਅਹਿੰਸਾ ਆਈ ਨਹੀਂ। ਅਖੀਰ 'ਚ ਗੁਰੂ ਸਾਹਿਬ ਨੇ ਫਰਮਾਇਆ ਏਕ ਤੂੰ ਹੋਰ ਵੇਸ ਬਹੁ ਤੇਰੇ, ਕਿ ਹੇ ਵਾਹਿਗੁਰੂ ਤੂੰ ਇੱਕ ਹੈ, ਇਹ ਕਿੰਨੇ ਹੀ ਤੇਰੇ ਰੰਗ ਨੇ। ਕੋਈ ਦਿਗੰਬਰ ਬਣਿਆ, ਕੋਈ ਜੋਗੀ ਬਣਿਆ, ਕੋਈ ਜਤੀ ਬਣਿਆ, ਕੋਈ ਸੰਨਿਆਸੀ ਬਣਿਆ, ਕੋਈ ਘੁੰਗਰੂ ਬਣ ਕੇ ਤੁਰਿਆ ਫਿਰਦਾ, ਕੋਈ ਵਿਦਿਆ ਦੇ ਅਡੰਬਰ ਜਿਹੜਾ ਉਹ ਇਕੱਠੇ ਕਰ ਰਿਹਾ, ਕੋਈ ਤੀਰਥਾਂ ਤੇ ਵਸ ਰਿਹਾ। ਵੀ ਇਹ ਸਾਰੇ ਹੀ ਕਿਹਨਾਂ ਰੂਪਾਂ ਦੇ ਵਿੱਚ ਘੁੰਮ ਰਹੇ ਨੇ। ਏਕ ਤੂੰ ਹੋਰ ਵੇਸ ਬਹੁ ਤੇਰੇ, ਇਹ ਅੱਡ-ਅੱਡ ਜਿਹੜੇ ਨੇ ਆਪਣੇ ਰੂਪ ਹਰ ਇੱਕ ਨੇ ਬਣਾਏ ਨੇ। ਨਾਨਕ ਜਾਣੇ ਚੋਜ ਨਾ ਤੇਰੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਹੇ ਵਾਹਿਗੁਰੂ ਤੇਰੇ ਕੌਤਕ, ਤੇਰੇ ਚੋਜ ਇਹ ਸਮਝਣ ਤੋਂ ਬਾਹਰੇ ਨੇ। ਔਰ ਇਹ ਸਾਰੇ ਜਿਹੜੇ ਅੱਡ-ਅੱਡ ਭੇਖ ਨੇ ਆਪੋ ਆਪਣੀ ਹਉਮੈ ਨੂੰ ਹੀ ਪੱਠੇ ਪਾ ਰਹੇ ਨੇ। ਔਰ ਤੇਰੇ ਨਾਲ ਕਿਵੇਂ ਮਿਲਣਾ, ਕਿਵੇਂ ਜੋੜਨਾ, ਹੇ ਵਾਹਿਗੁਰੂ ਤੂੰ ਆਪ ਹੀ ਉਹ ਚੋਜ ਕਰਨ ਵਾਲਾ ਹੈ, ਆਪਣੇ ਨਾਲ ਮਿਲਾਉਣ ਵਾਲਾ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਿੰਡਾਂ ਸੁਣ ਆਗਿਆ ਦਿਓ। ਦੇਖਦੇ ਰਹੋ TV 84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।